ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਦੋ ਖਬਰਾਂ ਦਾ ਤੁਹਾਡੇ ਨਾਲ ਜ਼ਿਕਰ ਕਰਨ ਜਾ ਰਹੇ ਹਾਂ। ਸੋ ਪਹਿਲੀ ਖਬਰ ਇਹ ਹੈ ਕਿ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੂਨ 84 ਘੱਲੂਘਾਰਾ ਦੀ ਜੋ 36ਵੀਂ ਦੁਖਤ ਯਾਦ ਦਾ ਜੋ ਹਫਤਾ ਹੈ ਉਹ ਨਜ਼ਦੀਕ ਆ ਰਿਹਾ ਹੈ। ਸੋ ਇਸ ਬਾਰੇ ਦਲ ਖਾਲਸਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਪਰੇਡ ਕੱਢਣਗੇ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ, ਡਾਕਟਰ ਸਾਹਿਬ ਨਾਲ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਇਹ ਖਬਰ ਹੈ ਕਿ WHO ਜੋ ਹੈ ਉਹ ਕਲੋਰੋਕੁਇਨ ਨੂੰ ਫਾਇਦੇਮੰਦ ਨਹੀਂ ਦੱਸ ਰਿਹਾ ਔਰ ਜੋ ਭਾਰਤ ਦਾ ਜੋ ਇੰਡੀਅਨ ਮੈਡੀਕਲ ਜੋ ਕਾਉਂਸਲ ਹੈ ਇਸ ਨੂੰ ਫਾਇਦੇਮੰਦ ਦੱਸ ਰਹੀ ਹੈ। ਸੋ ਇਸ ਬਾਰੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ WHO ਨੇ ਕਿਹਾ ਹੈ ਕਿ ਕਲੋਰੋਕੁਇਨ ਗੋਲੀਆਂ ਦਾ COVID-19 ਦੇ ਮਰੀਜ਼ਾਂ ਵਿੱਚ ਫਾਇਦਾ ਹੋਣ ਦੀ ਥਾਂ ਨੁਕਸਾਨ ਹੋ ਰਿਹਾ ਹੈ। ਇਸ ਲਈ ਉਹਨਾਂ ਨੇ ਇਸ ਸੰਬੰਧੀ ਹੋਰ ਰਿਸਰਚ ਕਰਨ ਤੇ ਪਾਬੰਦੀ ਲਾ ਦਿੱਤੀ ਹੈ। ਸੋ ਇਸ ਤੇ ਉਲਟ ਭਾਰਤ ਦੀ ਇੰਡੀਅਨ ਮੈਡੀਕਲ ਕਾਉਂਸਲ ਕਲੋਰੋਕੁਇਨ ਨੂੰ ਫਾਇਦੇਮੰਦ ਦੱਸਦਿਆਂ ਇਸ ਦੀ ਵਰਤੋਂ ਜਾਰੀ ਰੱਖਣ ਦਾ ਐਲਾਨ ਕਰ ਰਹੀ ਹੈ। ਸੋ ਇਹ ਕਲੋਰੋਕੁਇਨ ਦੀ ਲੜਾਈ ਕੀ ਹੈ ਤੇ ਇਸ ਦੇ ਪਿੱਛੇ ਕੀ ਚੱਲ ਰਿਹਾ ਹੈ, ਇਸ ਬਾਰੇ ਗੱਲਬਾਤ ਹੋਏਗੀ। ਐਂਡ ਦੂਸਰੇ ਪਾਸੇ ਭਾਰਤ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਜੋ ਦੇਖਭਾਲ ਹੈ ਉਹ ਠੀਕ ਢੰਗ ਨਾਲ ਨਹੀਂ ਹੋ ਰਹੀ। ਸੋ ਇਸ ਦੇ ਉੱਪਰ ਕਾਫੀ ਰੋਲਾ ਰੱਪਾ ਪੈ ਰਿਹਾ ਹੈ। ਇਹਨਾਂ ਸਾਰੇ ਮੁੱਦਿਆਂ ਉੱਪਰ ਗੱਲਬਾਤ ਹੋਏਗੀ। ਫਿਰ ਕਰੋਨਾ ਵਾਇਰਸ ਦੇ ਅਪਡੇਟਸ ਬਾਰੇ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਹਨਾਂ ਮੁੱਦਿਆਂ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ। ਦੇਖੋ, ਜ਼ਾਰਾ ਤੌਰ ਦੇ ਉੱਤੇ ਇਸ ਵੇਲੇ ਮਈ ਦੇ ਅਸੀਂ ਅਖੀਰਲੇ ਹਫਤੇ 'ਚ ਆ ਗਏ ਜੀ। ਔਰ ਅਸੀਂ ਕੱਲ ਵੀ ਜਦੋਂ ਮੈਮੋਰੀਅਲ ਡੇ ਦੀ ਗੱਲ ਕੀਤੀ ਤੇ ਅਸੀਂ ਉਹਨਾਂ ਸਾਰੇ ਹੀ ਖਾਲਿਸਤਾਨ ਦੇ ਯੋਧਿਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਸ਼ਹੀਦੀ ਜਾਮ ਪੀਤੇ ਨੇ। ਔਰ ਉਹ ਯੋਧੇ ਜਿਹੜੇ ਅੱਜ ਵੀ ਜੇਲ੍ਹਾਂ 'ਚ ਬੈਠ ਕੇ ਜਾਂ ਕਿਸੇ ਵੀ ਹੋਰ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੀ ਆਵਾਜ਼ ਨੂੰ ਬੁਲੰਦ ਰੱਖ ਰਹੇ ਨੇ। 36 ਸਾਲ ਦਾ ਵਕਤ ਹੋ ਗਿਆ ਔਰ ਦੁਸ਼ਮਣ ਦੀ ਇੱਕ ਤੋਂ ਬਾਅਦ ਇੱਕ ਨੀਤੀ ਵੀ ਔਰ ਉਹਨਾਂ ਦਾ ਹਥਿਆਰ ਵੀ ਉਹਨਾਂ ਨੇ ਸਿੱਖਾਂ ਦੇ ਉੱਤੇ ਅਜਮਾਇਆ। ਪੰਜਾਬ ਟੈਸਟ ਲੈਬੋਰਟਰੀ ਬਣਿਆ। ਜੋ ਕੁਝ ਉਹਨਾਂ ਨੇ ਪੰਜਾਬ 'ਚ ਕੀਤਾ ਹੈ ਉਹੀ ਕੁਝ ਹੁਣ ਕਸ਼ਮੀਰ ਦੇ ਵਿੱਚ ਉਸ ਮਾਡਲ ਨੂੰ, ਭਾਵੇਂ ਕਸ਼ਮੀਰ 'ਚ ਵੀ 1988-89 ਤੋਂ ਚੱਲ ਰਿਹਾ ਸੀ ਪਰ ਪੰਜਾਬ 'ਚ ਤਾਂ 1978 ਤੋਂ ਸ਼ੁਰੂ ਹੋ ਗਿਆ ਸੀ ਇਹਨਾਂ ਦਾ ਏਜੰਸੀਆਂ ਦਾ ਕੰਮ। ਔਰ ਇਸ ਮੁੱਦੇ ਦੇ ਉੱਤੇ ਦੁਨੀਆ ਭਰ ਦੇ ਵਿੱਚ ਕਾਫੀ ਸਪੈਸ਼ਲ ਪ੍ਰੋਗਰਾਮ ਹੋ ਰਹੇ ਨੇ। ਸਾਡੇ TV 84 ਦੇ ਉੱਤੇ ਵੀ ਅਸੀਂ ਅੱਡ-ਅੱਡ ਇੰਟਰਵਿਊ ਜਿਹੜੇ ਗੁਫ਼ਤਗੂ ਪ੍ਰੋਗਰਾਮ 'ਚ ਤੁਸੀਂ ਦੇਖ ਸਕਦੇ ਹੋ ਔਰ ਆਉਣ ਵਾਲੇ ਇਸ ਘੱਲੂਘਾਰੇ ਨੂੰ ਹੀ ਸਮਰਪਿਤ ਹੋਣਗੇ। ਹੋਰ ਵੀ TV ਚੈਨਲ ਜਿਵੇਂ ਕੱਲ ਹੀ ਜਿਹੜਾ ਆਪਣਾ ਸਾਂਝਾ ਪੰਜਾਬ ਨੇ ਉਹਨਾਂ ਨੇ ਵੀ 2 ਹਫ਼ਤੇ ਦੇ ਪ੍ਰੋਗਰਾਮ ਲਿਖੇ ਨੇ। 70 ਤੋਂ ਜ਼ਿਆਦਾ ਪਰਸਨੈਲਿਟੀਜ਼ ਨੂੰ ਲਾਈਨ ਅਪ ਕੀਤਾ ਹੈ ਔਰ ਕੱਲ ਇੱਕ ਇਹ ਗੁਫ਼ਤਗੂ 'ਚ 1 ਘੰਟੇ ਦੀ ਲਗਭਗ ਜਿਹਦੇ 'ਚ ਇੰਗਲੈਂਡ ਤੋਂ ਜਿਹੜੇ ਬਹੁਤ ਪੁਰਾਣੇ, ਉਹਨਾਂ ਨੂੰ ਮੈਂ ਵੈਟਰਨ ਹੀ ਕਹਾਂਗਾ, ਖਾਲਿਸਤਾਨ ਮੂਵਮੈਂਟ ਦੇ ਜੋਗਾ ਸਿੰਘ ਔਰ ਉਸ ਪ੍ਰੋਗਰਾਮ ਨੂੰ ਹੋਸਟ ਮਨਪ੍ਰੀਤ ਸਿੰਘ ਕਰ ਰਹੇ ਸੀ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਉਹਨਾਂ ਦੇ ਸੈਕਟਰੀ ਨੇ। ਸੋ ਇਹ ਇਸ ਵੇਲੇ ਦਿਲਚਸਪੀ ਵੀ ਹੈ ਸਾਰੇ ਪਾਸੇ। ਹਾਲਾਂਕਿ COVID-19 ਦੇ ਥੱਲੇ ਅਸੀਂ ਬਾਹਰ ਵੱਡੇ ਸਮਾਗਮ ਜਾਂ ਇਕੱਠ ਕਰਨ ਦੇ ਸਮਰੱਥ ਨਹੀਂ ਹੋਵਾਂਗੇ ਕਿਉਂਕਿ ਉਹ ਵਾਈਜ਼ ਵੀ ਨਹੀਂ ਹੈ, ਸਿਆਣਪ ਵੀ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਦੂਸਰਿਆਂ ਦੀ ਵੀ ਜਿਹੜੀ ਪ੍ਰੋਟੈਕਸ਼ਨ ਹੈ ਆਪਣੇ ਆਪ ਨਾਲੋਂ ਵੀ ਕਈ ਵਾਰੀ ਸਾਡੇ ਲਈ ਜ਼ਿਆਦਾ ਇੰਪੋਰਟੈਂਟ ਹੈ। ਲੇਕਿਨ ਕੁਝ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਜੇ ਉਹਨਾਂ ਨੂੰ ਆਲ ਆਫ ਅ ਸਡਨ ਜਿਹੜੇ ਕਿ ਹਿੰਦੂਤਵ ਵੀ ਚਾਹੁੰਦੇ ਨੇ, ਉਹ ਚਾਹੁੰਦੇ ਸੀ ਕਿ ਸਿੱਖ ਗੁਰਦੁਆਰੇ ਬੰਦ ਕਰਕੇ ਬੈਠ ਜਾਣ ਪਰ ਸਿੱਖ ਬੈਠੇ ਨਹੀਂ ਨੇ ਔਰ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਲੰਗਰ ਦਾ ਸਿਸਟਮ ਔਰ ਉਹਦੇ ਚੋਂ ਹੀ ਇਹ ਆਵਾਜ਼ ਨਿਕਲੀ ਕਿ ਭਾਈ ਇਹ ਜਿਹੜੇ ਨੇ ਕਈਆਂ ਨੇ ਇਹ ਕਿਹਾ ਵੀ ਸਰਕਾਰ ਸਿੱਖਾਂ ਦੇ ਹਵਾਲੇ ਕਰ ਦਿਓ, ਇਹ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦੇ। ਔਰ ਮੈਂ ਦੇਖ ਰਿਹਾ ਸੀ ਇੱਕ ਬੜੀ ਪ੍ਰੋਮੀਨੈਂਟ ਰਾਈਟਰ ਉੱਤਰਾਖੰਡ ਦੀ, ਕੱਲ ਉਹਦਾ ਕਿਤੇ ਕਮੈਂਟ ਸੀ ਕਿ ਮੈਂ ਬੁੱਢੀ ਹੋ ਗਈ ਹਾਂ, ਮੈਂ ਧਰਮ ਬਦਲਦੀ ਚੰਗੀ ਨਹੀਂ ਲੱਗਦੀ ਪਰ ਮੇਰੀ ਚਾਹਨਾ ਹੈ ਕਿ ਜੇ ਮੈਨੂੰ ਰੱਬ ਨੇ ਕੋਈ ਅਗਲਾ ਜਨਮ ਦਿੱਤਾ ਤੇ ਉਹ ਸਿੱਖਾਂ ਦੇ ਘਰ ਦੇ ਕਿ ਸਿੱਖਾਂ ਦੀ ਕੌਮ ਜਿਹੜੀ ਹੈ ਉਸ ਨੇ ਇਸ ਵੇਲੇ ਸਾਰਿਆਂ ਦੀ ਮਦਦ ਦੇ ਉੱਤੇ ਖਲੋਤੇ ਨੇ। ਸੋ ਜ਼ਾਹਿਰ ਹੈ ਕਿ ਇੱਕ ਪਾਸੇ ਸਾਡਾ ਬੈਸਟ ਹਿਊਮੈਨਿਟੇਰੀਅਨ ਐਸਪੈਕਟ ਸਾਹਮਣੇ ਆਇਆ ਪਰ ਇਸ ਗੱਲ ਦਾ ਵੀ ਧਿਆਨ ਰਹੇ ਵੀ ਗੁਰੂ ਨੇ ਸਾਨੂੰ ਸਿਰਫ ਹੱਥ 'ਚ ਝਾੜੂ ਫੜ ਕੇ ਜਾਂ ਆਟੇ ਦੇ ਵਿੱਚ ਰੱਖ ਕੇ ਸਿਰਫ ਆਟਾ ਗੁੰਨ ਕੇ ਰੋਟੀਆਂ ਪਕਾ ਕੇ ਖਵਾਉਣ, ਇਹ ਸਾਡਾ ਇਨਸੈਪਰੇਬਲ ਪਾਰਟ ਹੈ ਹਿਊਮੈਨਿਟੇਰੀਅਨ ਦਾ, ਹਿਊਮੈਨਿਟੇਰੀਅਨਿਜ਼ਮ ਦਾ। ਲੇਕਿਨ ਵੱਡੀ ਗੱਲ ਜਿਹੜੀ ਖਾਲਸੇ ਦੇ ਕਨਸੈਪਟ ਦੇ ਨਾਲ ਜੁੜੀ ਹੋਈ ਹੈ ਉਹ ਹੈ ਪੋਲੀਟੀਕਲ ਪਾਵਰ ਦੀ। ਰਾਜ ਕਰੇਗਾ ਖਾਲਸਾ ਦੀ, ਸੋਵਰਨਿਟੀ ਦੀ,
ਖਾਲਸਾ ਜੀ ਕੇ ਬੋਲ ਬਾਲੇ ਦੀ। ਔਰ ਮੈਨੂੰ ਸ਼ਾਇਦ ਮੈਂ ਇੱਕ ਇੰਟਰਵਿਊ ਬਹੁਤ ਪਹਿਲਾਂ ਇਮਰਾਨ ਖਾਨ ਉਹਨਾਂ ਦਾ ਦੇਖਿਆ, ਉਹ ਆਕਸਫੋਰਡ ਚ ਪੜ੍ਹੇ ਨੇ, ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਸਬਜੈਕਟ ਪੋਲੀਟੀਕਲ ਸਾਇੰਸ ਉਹਨਾਂ ਨੇ ਰੱਖਿਆ ਸੀ। ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਤਾਂ ਕ੍ਰਿਕਟਰ ਸੀ, ਜਦੋਂ ਸਿਆਸਤ ਚ ਆਏ ਤੇ ਤੁਸੀਂ ਕ੍ਰਿਕਟ ਤੋਂ ਕਿਵੇਂ ਸਿਆਸਤ ਚ ਆ ਗਏ, ਸਪੋਰਟਸਮੈਨ ਦੇ ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਮੇਰੀ ਦਿਲਚਸਪੀ ਸਿਆਸਤ ਦੇ ਵਿੱਚ ਵੀ ਸੀ, ਪਰ ਮੈਨੂੰ ਇਸ ਗੱਲ ਦੀ ਵੀ ਸਮਝ ਸੀ ਕਿ ਜੇ ਤੁਸੀਂ ਆਪਣੇ ਮੁਲਕ ਦਾ ਭਲਾ ਕਰਨਾ ਹੈ, ਲੋਕਾਂ ਦਾ ਭਲਾ ਕਰਨਾ ਹੈ, ਤੇ ਉਹ ਸਿਆਸੀ ਤਰੀਕੇ ਦੇ ਨਾਲ, ਸਿਆਸੀ ਤਾਕਤ ਰਾਹੀਂ ਹੋ ਸਕਦਾ ਹੈ। ਸੋ ਮੈਂ ਇਹ ਸਮਝਦਾ ਹੈ ਕਿ ਅਸੀਂ ਬਹੁਤ ਵਾਰ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਜਿਹੜੀ ਕਰਨੀ ਬਣਦੀ ਹੈ, ਉਹ ਰੱਬ ਦੀ ਦਰਗਾਹ 'ਚ ਹੈ। ਪਰ ਜਿੱਥੇ ਤੁਸੀਂ ਬਿਲਕੁਲ ਤਾਕਤਹੀਨ ਹੋਵੋ, ਤੁਹਾਡੀ ਕਿਸਮਤ ਦਾ ਫੈਸਲਾ ਕਿਸੇ ਹੋਰ ਦੇ ਕੋਲ ਹੋਏ, ਉਹ ਤੁਹਾਨੂੰ ਲੁੱਟ ਕੇ ਖਾ ਰਿਹਾ ਹੋਵੇ, ਤੁਹਾਡਾ ਪਾਣੀ ਲੁੱਟਿਆ ਜਾ ਰਿਹਾ ਹੋਵੇ, ਤੁਹਾਡੀ ਹੋਂਦ ਮਿਟਾਈ ਜਾ ਰਹੀ ਹੋਵੇ, ਉੱਥੇ ਤੁਸੀਂ ਬੈਠ ਕੇ ਕਰੀ ਜਾਓ ਸਰਬੱਤ ਦੇ ਭਲੇ ਦੀ ਅਰਦਾਸ। ਉਹਦੇ ਸਰਬੱਤ ਦਾ ਭਲਾ ਜੇ ਤੁਸੀਂ ਦੂਸਰਿਆਂ ਦਾ ਵੀ ਕਰਨਾ, ਜੇ ਅੱਜ ਭਾਰਤ ਦਾ ਗਰੀਬ ਜਾਂ ਮਜ਼ਦੂਰ ਉਹ ਸਿੱਖਾਂ ਵੱਲ ਦੇਖ ਰਿਹਾ ਹੈ, ਇਸ ਲਈ ਕਿ ਸਿੱਖਾਂ ਦੇ ਕੋਲ ਗੁਰਦੁਆਰੇ ਨੇ, ਜਿਹੜੀ ਇੰਸਟੀਟਿਊਸ਼ਨ ਹੈ, ਸਿੱਖਾਂ ਦੇ ਕੋਲ ਦੇਣ ਦੀ ਭਾਵਨਾ ਹੈ, ਤੇ ਜੇ ਅੱਜ ਬਿਨਾਂ ਕੋਈ ਮੁਲਕ ਹੋਇਆ ਸਿੱਖ ਇਨਸਾਨੀਅਤ ਦੀ ਮਦਦ ਲਈ ਨਿਕਲੇ ਨੇ, ਤੇ ਇਮੇਜਿਨ ਕਰੋ ਜੇ ਸਾਡੇ ਕੋਲ ਮੁਲਕ ਹੋਏ ਤੇ ਫਿਰ ਅਸੀਂ ਕਿੰਨੀ ਜ਼ਿਆਦਾ ਹੋਰ ਸਟਰੈਂਥ ਦੇ ਨਾਲ ਜਿਹੜਾ ਉਹ ਇਨਸਾਨੀਅਤ ਦੀ ਖਿਦਮਤ ਕਰ ਸਕਦੇ ਹਾਂ, ਇਨਸਾਨੀਅਤ ਦਾ ਭਲਾ ਕਰ ਸਕਦੇ। ਔਰ ਦਲ ਖਾਲਸਾ ਆਰਗੇਨਾਈਜੇਸ਼ਨ ਜਿਹੜੀ ਜ਼ਾਹਰ ਹੈ ਭਾਈ ਗਜਿੰਦਰ ਸਿੰਘ, ਜਿਨ੍ਹਾਂ ਨੇ ਬਿਗਨਿੰਗ ਦੇ ਵਿੱਚ ਹੀ ਜਿਹੜਾ ਸੁਪਨਾ ਉਹਨਾਂ ਦੀ ਸ਼ਾਇਰੀ ਦੇ ਵਿੱਚ ਆਇਆ, ਫਿਰ ਉਹਨਾਂ ਦੇ ਐਕਟਿਵਿਜ਼ਮ ਚ ਆਇਆ, ਔਰ ਹੁਣ ਆਲਮੋਸਟ 38 ਸਾਲਾਂ ਤੋਂ ਜਲਾਵਤਨੀ ਦੇ ਵਿੱਚ ਨੇ, ਉਹਨਾਂ ਦੀ ਰਹਿਨੁਮਾਈ ਹੈ ਦਲ ਖਾਲਸਾ ਨੂੰ। ਔਰ ਚੰਗੀ ਗੱਲ ਹੈ ਹੁਣ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਇੱਕੋ ਪੇਜ ਤੇ ਨੇ। ਔਰ ਪਿਛਲੇ 12 ਸਾਲਾਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਜਿੱਥੇ ਕਿ ਘੱਲੂਘਾਰਾ 84 ਦਾ ਜਿਹੜਾ ਮੁੱਢ, ਹਾਲਾਂਕਿ ਸਾਰੇ ਪਾਸੇ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਹਿੱਸੇ ਦੇ ਵਿੱਚ ਉਹਨਾਂ ਨੂੰ ਡਿਸਕਸ ਵੀ ਕਰਾਂਗੇ। ਲੇਕਿਨ ਉਹਨਾਂ ਨੇ ਫੈਸਲਾ ਕੀਤਾ ਪਿਛਲੇ 12 ਸਾਲਾਂ ਤੋਂ ਅੰਮ੍ਰਿਤਸਰ ਦੇ ਵਿੱਚ ਰਿਮੈਂਬਰੈਂਸ ਮਾਰਚ ਕਰਦੇ ਨੇ, ਔਰ ਕਾਲ ਵੀ ਹੁੰਦੀ ਹੈ ਅੰਮ੍ਰਿਤਸਰ ਦੇ ਲੋਕਾਂ ਨੂੰ ਕਿ ਬੰਦ ਰੱਖੋ। ਔਰ ਜਿਹੜੀ ਈਵਨ ਹਿੰਦੂ ਦੁਕਾਨਦਾਰ ਵੀ ਔਰ ਉਹਨਾਂ ਦੇ ਵਪਾਰੀ ਵੀ ਉੱਥੇ ਜਿਹੜੇ ਨੇ ਉਹ ਉਹਦੇ ਸ਼ਾਮਲ ਹੁੰਦੇ ਨੇ, ਜਿਹੜਾ ਜਦੋਂ ਕਾਲ ਦਿੱਤੀ ਜਾਂਦੀ ਹੈ। ਜੇ ਉਹਨਾਂ ਨੇ ਇਹ ਤਾਂ ਨਹੀਂ ਫੈਸਲਾ ਕੀਤਾ, ਕੱਲ ਉਹਨਾਂ ਦੀ ਮੀਟਿੰਗ ਸੀ ਭਾਈ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ, ਕਿ ਕਿਉਂਕਿ ਪੰਜਾਬ ਗਵਰਨਮੈਂਟ ਦਾ ਅਜੇ ਸ਼ਾਇਦ 31 ਮਈ ਤੱਕ ਲਾਕਡਾਊਨ ਆਰਡਰ ਹੈ, ਉਹ ਕਿਵੇਂ ਖੋਲਦੇ ਨੇ ਜਾਂ ਕੀ ਹੈ, ਪਰ ਇਹ ਉਹਨਾਂ ਨੇ ਬੰਦ ਦਾ ਅਜੇ ਸੱਦਾ ਨਹੀਂ ਦਿੱਤਾ। ਲੇਕਿਨ ਇਹ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ 5 ਜੂਨ ਨੂੰ ਰਿਮੈਂਬਰੈਂਸ ਮਾਰਚ ਕਰਾਂਗੇ ਅੰਮ੍ਰਿਤਸਰ ਦੀਆਂ ਗਲੀਆਂ ਸੜਕਾਂ ਦੇ ਉੱਤੇ, ਸਾਰੀਆਂ ਪਾਬੰਦੀਆਂ ਸੋਸ਼ਲ ਡਿਸਟੈਂਸਿੰਗ ਰੱਖ ਕੇ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਅਸੀਂ ਬੇਸ਼ੱਕ ਇਸ ਤਕਲੀਫ 'ਚ ਵੀ ਹੋਈ ਹੈ, ਪਰ ਨਾ ਅਸੀਂ ਆਪਣੇ ਸ਼ਹੀਦਾਂ ਨੂੰ ਭੁੱਲ ਸਕਦੇ ਹਾਂ, ਨਾ ਅਸੀਂ ਸ਼ਹੀਦਾਂ ਨੇ ਜਿਹੜਾ ਸਾਨੂੰ ਨਿਸ਼ਾਨਾ ਦਿੱਤਾ ਹੈ ਉਸ ਵੱਲ ਪਿੱਠ ਕਰ ਸਕਦੇ ਹਾਂ। ਔਰ ਜਿਹੜੇ ਦੂਸਰੇ ਰੈਜ਼ੋਲੂਸ਼ਨ ਵੀ ਉਹਨਾਂ ਨੇ ਕੀਤੇ, ਮੈਂ ਸਮਝਦਾ ਹਾਂ ਕਿ ਬੜੇ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਸਾਡੀ ਪਹੁੰਚ ਹੁਣ ਸਿਰਫ ਆਪਣੇ ਦਾਇਰਾਕਾਰ 'ਚ ਨਹੀਂ ਹੈ, ਦੂਸਰਿਆਂ ਦਾ ਵੀ ਕਿੰਨਾ ਜਿਹੜਾ ਅਸੀਂ ਸਮਝਦੇ ਹਾਂ ਕਿ ਉਹ ਸੀਏ ਦੇ ਖਿਲਾਫ ਸਟਰਗਲ ਹੋਏ, ਕਸ਼ਮੀਰੀਆਂ ਦੀ ਹੋਏ, ਔਰ ਜਿਸ ਅੰਦਾਜ਼ ਦੇ ਵਿੱਚ ਮੋਦੀ ਅਮਿਤ ਸ਼ਾਹ ਮੁੱਢਲੀਆਂ ਆਜ਼ਾਦੀਆਂ ਖੋ ਰਹੇ ਨੇ, ਇਹਦੇ ਖਿਲਾਫ ਵੀ ਆਵਾਜ਼ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਮੀਟ ਡਿਨਾਊਂਸ ਦਾ ਮੋਦੀ ਗਵਰਨਮੈਂਟ ਫਾਰ ਅਬਿਊਜ਼ਿੰਗ ਦਾ ਲਾਕਡਾਊਨ ਐਂਡ ਕ੍ਰਿਮੀਨਲਾਈਜ਼ਿੰਗ ਦਾ ਡਾਈਸੈਂਟ ਐਂਡ ਪ੍ਰੋਟੈਸਟ, ਕਿ ਉਹਨਾਂ ਨੇ ਕੰਡੈਮ ਕੀਤਾ ਹੈ ਕਿ ਉਹ ਇਸ ਲਾਕਡਾਊਨ ਨੂੰ ਆਪਣੇ ਸਿਆਸੀ ਫਾਇਦੇ ਲਈ ਮੋਦੀ ਔਰ ਅਮਿਤ ਸ਼ਾਹ ਵਰਤ ਰਹੇ ਨੇ, ਔਰ ਜਿਹੜੀ ਵੀ ਕੋਈ ਡਾਈਸੈਂਟ ਦੀ ਵਿਰੋਧ ਦੀ ਆਵਾਜ਼ ਹੈ ਉਹਨੂੰ ਦਬਾਇਆ ਜਾ ਰਿਹਾ ਹੈ। While the people were asked to stay home, Delhi police on the instructions of Home Minister Amit Shah had unleashed crackdown on anti-CA activists and falsely framed many students of Jamia Millia and JNU University in a case related to Delhi communal violence in February। ਕਿ ਵੀ ਲੋਕ ਤਾਂ ਘਰਾਂ 'ਚ ਨੇ, ਪਰ ਅਮਿਤ ਸ਼ਾਹ ਦੇ ਕਹਿਣ ਤੇ ਦਿੱਲੀ ਪੁਲਿਸ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਔਰ JNU ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ, ਔਰ ਇਹ ਜਿਹੜਾ ਹੈ ਇਹ ਕੰਡੈਮਨੇਬਲ ਹੈ। ਉਹਨਾਂ ਨੇ ਕਿਹਾ ਕਿ state has become revengeful. The Delhi program of 2020 was state sponsored. The purpose was to prevent the scaling up of Anti-Citizenship Act
protest and to take revenge of Delhi poll defeat के जो इन्होंने दिल्ली च मुसलमानों के खिलाफ कीता ये उन्होंने सबक सिखाने ਲਈ ਸੀ ਕਿ ਵੀ ਤੁਸੀਂ ਚੋਣਾਂ ਦੇ ਵਿੱਚ ਵੋਟਾਂ ਨਹੀਂ ਪਾਈਆਂ ਉਹਨਾਂ ਨੂੰ ਔਰ ਦੂਸਰਾ ਉਹਨਾਂ ਦਾ ਸੀ ਕਿ ਭਵਿੱਖ ਦੇ ਵਿੱਚ ਕੋਈ ਵੀ ਇਹ ਇਦਾਂ ਦੇ ਪ੍ਰੋਟੈਸਟ ਨਾ ਕਰੇ ਜਿਵੇਂ ਸੀਏ ਵਾਲੇ ਕੀਤੇ ਨੇ ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਗਵਰਨਮੈਂਟ ਸ਼ੁੱਡ ਰਿਲੀਜ਼ all anti-CA protesters arrested during lockdown including a pregnant student leaders Safura Zargar and women activists of Pinjara Tod Devanga and Natasha ਇਹ ਉਹਨਾਂ ਨੇ ਇੱਕ ਪਿੰਜਰਾ ਤੋੜ ਮੁਹਿੰਮ ਦੇ ਥੱਲੇ ਇਹ ਦੋ ਬੱਚੀਆਂ ਜਿਹੜੀਆਂ ਨੇ ਦੇਵਾਂਗਾ ਔਰ ਨਤਾਸ਼ਾ ਉਹਨਾਂ ਨੂੰ ਵੀ ਉਹਨਾਂ ਨੇ ਚੁੱਕਿਆ ਔਰ ਜ਼ਾਹਰ ਹੈ ਕਿ ਸਫੂਰਾ ਜ਼ਰਗਰ ਉਹਦਾ ਜ਼ਿਕਰ ਅਸੀਂ ਆਪਣੇ ਪ੍ਰੋਗਰਾਮ ਪਹਿਲਾਂ ਵੀ ਕੀਤਾ ਸੀ ਔਰ ਉਹਨਾਂ ਨੇ ਇਹ ਸਾਰੇ ਚੋਂ ਇਹਨਾਂ ਦੇ ਲਈ ਆਵਾਜ਼ ਉਠਾਈ ਹੈ ਸੋ ਅਸੀਂ ਇਸ ਬਾਰੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਫਰਦਰ ਡਿਸਕਸ ਕਰਾਂਗੇ ਔਰ ਕੋਰੋਨਾ ਵਾਇਰਸ ਦੇ ਹਵਾਲੇ ਨਾਲ ਜਿਹੜੀ ਡਰੱਗ ਬਹੁਤ ਵਾਰ ਮੈਂ ਸੋਚਦਾ ਕਿ ਕਈ ਵਾਰ ਗੱਲ ਇਹ ਨਹੀਂ ਹੁੰਦੀ ਕਿ ਵੀ ਤੁਹਾਡਾ ਬਹਾਨਾ ਕੀ ਹੈ ਗੁੱਸਾ ਤੁਸੀਂ ਕਿਤੇ ਹੋਰ ਕੱਢ ਰਹੇ ਹੁੰਦੇ ਹੋ ਔਰ ਸਾਡੇ ਮਿੱਤਰ ਸ਼ੇਖ ਸਾਹਿਬ ਉਹਨਾਂ ਨੇ ਗੱਲ ਸੁਣਾਈ ਕਿਉਂਕਿ ਅੰਮ੍ਰਿਤਸਰ ਸ਼ਹਿਰ ਨਾਲ ਉਹਨਾਂ ਦਾ ਸੰਬੰਧ ਸੀ ਉਹਨਾਂ ਦੇ ਬਜ਼ੁਰਗ ਔਰ ਕਈ ਪੀੜ੍ਹੀਆਂ ਤੋਂ ਜਦੋਂ ਕਸ਼ਮੀਰ ਦੇ ਵਿੱਚ ਅਕਾਲ ਪਿਆ ਸ਼ਾਇਦ 1897 ਫੈਮਿਨ ਦਾ ਹੀ ਹੋਏ ਜਾਂ ਉਸ ਤੋਂ ਜਿਹੜਾ ਬਾਅਦ ਦਾ ਹੋਏ ਨਾ ਉਸ ਤੋਂ ਪਹਿਲਾਂ ਰਣਜੀਤ ਸਿੰਘ ਪੀਰੀਅਡ ਉਦੋਂ ਬਹੁਤ ਸਾਰੇ ਕਸ਼ਮੀਰੀ ਪਰਿਵਾਰ ਅੰਮ੍ਰਿਤਸਰ ਆ ਗਏ ਸੀ ਔਰ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਕਸ਼ਮੀਰੀ ਦਰਵਾਜ਼ਾ ਕਸ਼ਮੀਰੀ ਗੇਟ ਔਰ ਉਹਨਾਂ ਦੇ ਨੇਬਰਹੁੱਡ ਨੇ ਔਰ ਵੱਡਾ ਕਸ਼ਮੀਰੀ ਲੀਡਰ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਜਲਿਆਂਵਾਲਾ ਬਾਗ ਦੇ ਵਿੱਚ ਲੋਕ ਇਕੱਠੇ ਹੋਏ ਡਾਕਟਰ ਸੈਫੂਦੀਨ ਕਿਚਲੂ ਬੇਸ਼ੱਕ ਲਿਬਰਲ ਲੀਨਿੰਗ ਸੀ ਪਰ ਉਹ ਵੀ ਕਸ਼ਮੀਰ ਦੇ ਸਨ ਔਰ ਮੇਰੇ ਬੜੇ ਹੀ ਪਸੰਦੀਦਾ ਕਹਾਣੀਕਾਰ ਜਿਹੜੇ ਨੇ ਸਾਦਤ ਹਸਨ ਮੰਟੋ ਉਹ ਵੀ ਅੰਮ੍ਰਿਤਸਰ ਨਾਲ ਉਹਨਾਂ ਭਾਵੇਂ ਉਹਨਾਂ ਦਾ ਸੰਬੰਧ ਸ਼ਾਇਦ ਪਾਪਲੀ ਪਿੰਡ ਜ਼ਿਲ੍ਹਾ ਲੁਧਿਆਣੇ 'ਚ ਸੀ ਪਰ ਉਹਨਾਂ ਦੇ ਉਹ ਆ ਕੇ ਅੰਮ੍ਰਿਤਸਰ ਦੇ ਵਿੱਚ ਹੀ ਸੈਟਲ ਹੋਏ ਪਰਿਵਾਰ ਸੋ ਉਹ ਸਾਰੇ ਜਿਹੜੇ ਨੇ ਤੇ ਉਹਨਾਂ ਨੇ ਕਹਿਣਾ ਕਿ ਜੀ ਸਾਡਾ ਸਾਂਝਾ ਪਰਿਵਾਰ ਸੀ ਤੇ ਉਹਨਾਂ ਨੇ ਉਹਨਾਂ ਦੇ ਫਾਦਰ ਸ਼ੇਖ ਸਾਹਿਬ ਦੇ ਇੰਡੀਅਨ ਫੋਰਨ ਆਫਿਸ 'ਚ ਕੰਮ ਕਰਦੇ ਸੀ ਇਹ ਆਪਣੇ 30s ਦੀ ਗੱਲ ਸੁਣਾ ਰਹੇ ਸੀ ਔਰ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਆਪਣੇ ਭਰਾ ਜਿਹੜਾ ਉਹਨਾਂ ਤੋਂ ਭਾਵੇਂ ਅੱਡ ਹੋ ਗਿਆ ਹੋਇਆ ਸੀ ਉਹਨਾਂ ਨੇ ਕਿਹਾ ਕਿ ਜੀ ਸਾਡੇ ਪੱਖਾ ਲਵਾ ਦਿਓ ਜਾਂ ਦੂਜਾ ਤੇ ਉਹਨਾਂ ਨੇ ਉਹਨਾਂ ਦੇ ਪੱਖਾ ਆਪਣੇ ਭਰਾ ਜਿੱਥੇ ਉਹਨਾਂ ਦੇ ਆਪਣੇ ਬਜ਼ੁਰਗ ਵੀ ਹੋਣਗੇ ਮਾਪਿਓ ਹੋ ਸਕਦੇ ਭਰਾ ਨਾਲ ਹੋਣ ਉਹਨਾਂ ਨੂੰ ਉਹ ਪੱਖਾ ਲਵਾ ਦਿੱਤਾ ਤੇ ਕਹਿੰਦੇ ਸਾਡੇ ਘਰ 'ਚ ਨਹੀਂ ਸੀ ਲੱਗਾ ਹੋਇਆ ਤੇ ਕਹਿੰਦੇ ਮੇਰੀ ਮਾਂ ਨੂੰ ਬੜਾ ਗੁੱਸਾ ਸੀ ਕਿ ਵੀ ਇਹ ਤਾਂ ਆਪਣੇ ਭਰਾਵਾਂ ਵਾਲੀ ਝੁਕਿਆ ਰਹਿੰਦਾ ਹਮੇਸ਼ਾ ਤੇ ਕਹਿੰਦੇ ਵੀ ਉਧਰ ਨੂੰ ਰਾਤ ਨੂੰ ਜਦੋਂ ਰੋਟੀ ਖਾਣ ਲੱਗੇ ਤਾਂ ਉਹਨਾਂ ਨੇ ਜਿਹੜਾ ਉਹ ਦੇਖਿਆ ਉਹਨਾਂ ਨੇ ਕਿਹਾ ਵੀ ਮਿਰਚਾਂ ਬੜੀਆਂ ਪਈਆਂ ਨੇ ਕਿਉਂਕਿ ਉਹਨੇ ਜਾਣ ਕੇ ਮਿਰਚਾਂ ਵੱਧ ਪਾਤੀਆਂ ਤੇ ਕਹਿੰਦੇ ਜਦੋਂ ਮੇਰੇ ਅੱਬੂ ਨੇ ਕਿਹਾ ਵੀ ਅੱਜ ਮਿਰਚਾਂ ਬੜੀਆਂ ਤੇ ਕਹਿੰਦੇ ਵੀ ਮਾਂ ਨੇ ਕਿਹਾ ਕਿ ਇੱਥੇ ਪੱਖੇ ਨਹੀਂ ਲੱਗੇ ਹੋਏ ਸੋ ਕਹਿੰਦੇ ਵੀ ਮੈਂ ਹੁਣ ਉਹ ਹੱਸ ਪੈਂਦਾ ਸੀ ਗੱਲ ਸੁਣਾ ਕੇ ਕਹਿੰਦੇ ਮੈਂ ਸੋਚਿਆ ਵੀ ਇਹ ਮਿਰਚਾਂ ਨਾਲ ਪੱਖੇ ਦਾ ਕੀ ਸੰਬੰਧ ਹੈ ਪਰ ਮਾਂ ਸਾਡੀ ਗੁੱਸਾ ਕੱਢ ਰਹੀ ਸੀ ਕਿ ਆਪਣੇ ਘਰ 'ਚ ਪੱਖਾ ਲਵਾਇਆ ਨਹੀਂ ਤੇ ਆਪਣੇ ਭਰਾ ਦੇ ਜਿਹੜਾ ਲਵਾ ਦਿੱਤਾ ਸੋ ਬਹੁਤ ਵਾਰ ਗੱਲ ਜੇ ਕਲੋਰੋਕੁਇਨ ਜਾਂ ਹਾਈਡਰੋਕਲੋਰੋਕੁਇਨ ਦੀ ਕਈ ਡਰੱਗਸ ਨੇ ਜਿਹੜੀਆਂ ਨੂੰ ਇੱਕ ਸੈਕਸ਼ਨ ਮੰਨਦਾ ਹੈ ਕਿ ਵੀ ਇਹ ਇਫੈਕਟਿਵ ਹੈ ਕਈ ਵਾਰੀ ਉਹਨੂੰ ਦੂਜਾ ਕਰਦਾ ਉਹ ਟ੍ਰਾਇਲ 'ਚ ਜਾਂਦਾ ਹੈ ਵਿਦਡਰਾ ਵੀ ਹੁੰਦੀ ਹੈ ਪਰ ਹੁਣ ਇਵੇਂ ਲੱਗਦਾ ਹੈ ਵੀ ਇਹ ਹਾਈਡਰੋਕਲੋਰੋਕੁਇਨ ਔਰ ਕਲੋਰੋਕੁਇਨ ਇਹ ਵਫਾਦਾਰੀਆਂ ਦਿਖਾਉਣ ਦੇ ਵੀ ਬਣ ਗਈ ਹੈ ਜ਼ਾਹਰ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਇਸ ਦੇ ਵਿੱਚ ਅਥਾਰਟੀ ਹੈ ਉਹਨਾਂ ਨੇ ਇਸ ਦੇ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਸਭ ਤੋਂ ਪਹਿਲਾਂ ਇਸ ਦੀ ਐਡਵੋਕੇਸੀ ਕੀਤੀ ਭਾਰਤ ਤੋਂ ਮੰਗੀ ਧਮਕੀ ਵੀ ਦਿੱਤੀ ਲੈ ਵੀ ਲਈ ਇਹ ਵੀ ਦਾਅਵਾ ਕੀਤਾ ਕਿ ਮੈਂ ਰੋਜ਼ ਖਾ ਰਿਹਾ ਉਹਦੇ ਤੇ ਨੈਂਸੀ ਪੈਲੋਸੀ ਨੇ ਵੀ ਆਪਣਾ ਫਬਤੀ ਕਸੀ ਉਹਨੇ ਵੀ ਫਿਰ ਫਾਈਨਲ ਜਵਾਬ ਦਿੱਤਾ ਸੋ ਇਹ ਤਾਂ ਚੱਲ ਰਿਹਾ ਸੀ ਨੋਕ ਚੋਕ ਵਿਦਨ ਕੰਟਰੀ ਪਰ ਹੁਣ ਐਵੇਂ ਲੱਗਦਾ ਹੈ ਕਿ ਭਾਰਤ ਵੀ ਜਿਹੜਾ ਹੈ ਉਹ ਇਸ ਪੱਖਿਆਂ ਵਾਲੀ ਲੜਾਈ ਦੇ ਵਿੱਚ ਆ ਗਿਆ ਕਿਉਂਕਿ ਮੁੱਢਲੇ ਤੌਰ ਦੇ ਉੱਤੇ ਅੱਜ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ ਵੀ ਅਸੀਂ ਇਸ ਦਵਾਈ ਦੇ ਸਾਈਡ ਇਫੈਕਟ ਜ਼ਿਆਦਾ ਨੇ ਔਰ ਇਹਨੂੰ ਫਰਦਰ ਅਸੀਂ ਟੈਸਟ ਜਾਂ ਟ੍ਰਾਇਲਸ ਦੇ ਵਿੱਚ ਨਹੀਂ ਲਿਜਾ ਰਹੇ ਤੇ ਨਾਲ ਦੀ ਨਾਲ ਭਾਰਤ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਹੈਡ ਦੀ ਸਟੇਟਮੈਂਟ ਹੈ ਕਿ ਜੀ ਅਸੀਂ ਇਹਨਾਂ 'ਚ ਕੋਈ ਨੁਕਸਾਨ ਨਹੀਂ ਦੇਖਿਆ ਔਰ ਵੀ ਵਿਲ ਕੰਟੀਨਿਊ ਵਿਦ ਦਿਸ ਮੈਡੀਸਨ ਸੋ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਪੀਰੀਅਡ ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਚੇਅਰਪਰਸਨ ਜਿਹੜੇ ਨੇ ਉਹ ਭਾਰਤੀ ਹੋਏਗਾ ਸ਼ਾਇਦ ਹੈਲਥ ਮਿਨਿਸਟਰ ਹੁੰਦਾ ਹੈ ਮੁਲਕ ਦਾ ਤੇ ਇਹ ਜਿਹੜੀ ਗੱਲ ਹੈ ਇਹ ਪ੍ਰੋਕਸੀ ਕੁਨੀਨ ਤਾਂ ਵਿਚਾਰੀ ਬਹਾਨਾ ਹੈ ਉਹਨੂੰ ਤਾਂ ਕੋਈ ਖਾ ਰਿਹਾ ਉਹਨੇ ਤਾਂ ਮਲੇਰੀਆ ਦੇ ਲਈ ਉਹਦਾ ਰਿਹਾ ਪਾਰਟ ਲੇਕਿਨ ਇਹ ਲੱਗਦਾ ਹੈ ਕਿ ਵੀ ਇਹ ਸਾਰੀ ਪ੍ਰੋਕਸੀ ਵਾਰ ਜਿਹੜੀ ਹੈ ਇਹ
ਹੁਣ ਕੁਨੀਮ ਦੇ ਦੁਆਲੇ ਜਿਹਨੂੰ ਸਾਡੀ ਸਾਦਾ ਪੰਜਾਬੀ ਜੇ ਤਾਂ ਚਲੋ ਫਰਦਰ ਸਾਲਟ ਨੇ ਤੇ ਕਈ ਵੈਸੇ ਕਨੈਨ ਕਹਿੰਦੇ ਸੀ। ਔਰ ਪਾਕਿਸਤਾਨੀ ਇੱਕ ਹਾਸ-ਰਸ ਦੇ ਕਵੀ ਉਹਨਾਂ ਦੀ ਇੱਕ ਨਜ਼ਮ ਦੇ ਵਿੱਚ ਵੀ ਹੈ ਕਿ ਭਾਈ ਉਹ ਕਰੇਲਿਆਂ ਅੱਜ ਕੀ ਪਕਾਈਏ, ਉਹਨਾਂ ਦੀ ਬੜੀ ਮਸ਼ਹੂਰ ਨਜ਼ਮ ਹੈ ਕਿ ਵੀ ਉਹ ਆਪਣੇ ਨੌਕਰ ਦੇ ਨਾਲ ਕਰ ਰਹੇ ਨੇ ਵੀ ਅੱਜ ਕੀ ਪਕਾਈਏ, ਦੱਸ ਤੇਰਾ ਕੀ ਖਿਆਲ ਏ, ਤੇ ਉਹ ਕਹਿੰਦਾ ਵੀ ਮੈਂ ਕੀ ਖਿਆਲ ਦੱਸਾਂ, ਮੇਰੀ ਕੀ ਮਜਾਲ ਏ, ਤੇ ਉਹ ਸਬਜ਼ੀਆਂ ਬਦਲ ਰਹੀਆਂ ਤੇ ਉਹ ਫਿਰ ਉਹ ਕਹਿੰਦਾ ਵੀ ਕਰੇਲੇ ਪਕਾ ਲਈ ਹੈ ਨਾ। ਤੇ ਉਹ ਜਦੋਂ ਉਹਨੂੰ ਨੈਗੇਟ ਕਰਦਾ ਹੈ ਕਰੇਲਿਆਂ ਨੂੰ ਚੌਧਰੀ, ਉਹ ਕਹਿੰਦਾ ਵੀ ਇਹਦੇ ਕੋਲੋਂ ਖਾ ਲਈਏ ਕਨੈਨ ਦੀਆਂ ਗੋਲੀਆਂ, ਕਿਉਂਕਿ ਜ਼ਾਹਰ ਹੈ ਜਦੋਂ ਬਹੁਤ ਕੌੜੀ ਚੀਜ਼ ਕਹੀ ਜਾਂਦੀ ਸੀ ਉਹ ਕਨੈਨ ਦੀਆਂ, ਗੋਲੀਆਂ ਨਹੀਂ, ਕਨੈਨ ਦੀਆਂ ਟਿੱਕੀਆਂ, ਕਿਉਂਕਿ ਪੰਜਾਬੀ ਦੇ ਵਿੱਚ ਲਫ਼ਜ਼ ਪਹਿਲਾਂ ਟਿੱਕੀ ਸੀ ਕਿਉਂਕਿ ਉਹ ਹੈ ਵੀ ਉਸ ਟਿੱਕੀ ਫਾਰਮ ਦੇ ਵਿੱਚ ਹੀ ਹੁੰਦਾ ਸੀ। ਹੌਲੀ ਹੌਲੀ ਰਿਫਾਈਨ ਹੁੰਦੇ ਉਹ ਸਭ ਤੋਂ ਔਖਾ ਹੁੰਦਾ ਸੀ ਕਨੈਨ ਦੀਆਂ ਟਿੱਕੀਆਂ ਖਾਣਾ। ਇਲਾਜ ਮਲੇਰੀਆ ਦਾ ਸਰਟਨ ਸੀ। ਸੋ ਕੁੱਲ ਮਿਲਾ ਕੇ ਇਹ ਹੁਣ ਦੇਖੋ ਵੀ ਕੁਨੈਨ ਦੇ ਆਲੇ ਦੁਆਲੇ ਜਿਹੜੀ ਪ੍ਰੋਕਸੀ ਵਾਰ ਹੈ ਕਿੱਥੇ ਤੱਕ ਪਹੁੰਚਦੀ ਹੈ। ਪਰ ਮੈਂ ਕੰਕਲੂਡ ਕਰਨ ਤੋਂ ਪਹਿਲਾਂ ਸੈਗਮੈਂਟ ਨੂੰ ਜਿਹੜਾ ਇਸ ਵੇਲੇ ਟੋਟਲ ਕੇਸ ਦੁਨੀਆ 'ਚ ਕਰੋਨਾ ਵਾਇਰਸ ਦੇ 5,06,37,803 ਨੇ ਔਰ ਕੁੱਲ ਮੌਤਾਂ 3,49,307 ਨੇ। ਸੋ ਇਹ ਫਿਗਰ ਵੱਧਦੀ ਜਾ ਰਹੀ ਹੈ। ਅਨਫੋਰਚੂਨੇਟਲੀ ਅਮਰੀਕਾ ਦੇ ਵਿੱਚ ਅੱਜ ਜਦੋਂ ਮੈਂ ਗੱਲ ਕਰ ਰਿਹਾ ਤੇ ਮੌਤਾਂ 1,30,000 ਨੇ ਔਰ ਟੋਟਲ ਜਿਹੜੇ ਕਰੋਨਾ ਪੋਜ਼ਿਟਿਵ ਕੇਸ ਨੇ 1,07,13,245। ਬ੍ਰਾਜ਼ੀਲ ਜਿਹੜਾ ਨੰਬਰ 2 ਤੇ ਹੈ ਔਰ ਉਹਨਾਂ ਦੇ ਵਿੱਚ 3,77,711 ਪੋਜ਼ਿਟਿਵ ਨੇ ਔਰ 23,606 ਡੈਥਸ ਨੇ। ਰਸ਼ੀਆ ਜਿਹੜਾ ਤੀਸਰੇ ਨੰਬਰ ਤੇ ਚਲਾ ਗਿਆ ਔਰ ਡੈਥਸ ਵੀ ਉਹਨਾਂ ਨੇ ਕੰਟਰੋਲ ਕੀਤੀਆਂ 3,807 ਨੇ, ਪਰ ਕੁੱਲ ਕੇਸ 3,62,342 ਨੇ। ਭਾਰਤ ਜਿਹੜਾ ਹੈ ਉਹ ਜਿਵੇਂ ਅਸੀਂ ਕੱਲ ਦੱਸਿਆ ਸੀ 10ਵੇਂ ਨੰਬਰ ਤੇ ਹੈ ਔਰ ਉਹਨਾਂ ਦੀ ਫਿਗਰ 1.5 ਲੱਖ ਤੋਂ ਵੱਧ ਗਈ ਹੈ। 1,50,739 ਉਹਨਾਂ ਦੇ ਕਰੋਨਾ ਪੋਜ਼ਿਟਿਵ ਨੇ ਔਰ ਮੌਤਾਂ ਜਿਹੜੀਆਂ ਨੇ 4,349 ਨੇ। ਕੈਨੇਡਾ ਜਿਵੇਂ ਸਾਡੇ ਇੱਕ ਵੀਰ ਨੇ ਕਿਹਾ ਵੀ ਸਾਡਾ ਮੁਲਕ ਵੀ ਸ਼ਾਮਲ ਕਰ ਲਿਆ ਕਰੋ, ਵੀ ਤੁਹਾਡੇ ਮੂੰਹ ਕੈਨੇਡਾ ਸੁਣਨਾ ਚੰਗਾ ਲੱਗਦਾ। ਸੋ ਕੈਨੇਡਾ 'ਚ 85,998 ਜਿਹੜੇ ਨੇ ਟੋਟਲ ਕੇਸ ਨੇ ਔਰ ਜੇ ਅਸੀਂ ਆਬਾਦੀ ਦੇ ਲਿਹਾਜ਼ ਨਾਲ ਦੇਖੀਏ ਤਾਂ ਫਿਰ ਮੌਤਾਂ ਕੈਨੇਡਾ 'ਚ ਵੀ ਕਾਫੀ ਨੇ। 6,566 ਡੈਥਸ ਨੇ। ਪਾਕਿਸਤਾਨ ਜਿਹੜਾ ਕੱਲ ਜਦੋਂ ਅਸੀਂ ਗੱਲ ਕੀਤੀ ਤੇ 19ਵੇਂ ਨੰਬਰ ਤੇ ਸੀ, ਅੱਜ 18ਵੇਂ ਨੰਬਰ ਤੇ ਆ ਗਿਆ, ਯਾਨੀ ਕੇਸ ਵਧੇ ਨੇ। 57,705 ਟੋਟਲ ਕੇਸ ਨੇ ਔਰ 1,197 ਟੋਟਲ ਡੈਥਸ ਨੇ। ਸੋ ਰੱਬ ਰਹਿਮਤ ਕਰੇ, ਇਸ ਵਬਾ ਤੋਂ ਇਨਸਾਨੀਅਤ ਨੂੰ ਛੁਟਕਾਰਾ ਦੇ, ਇਹੀ ਸਾਡੀ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸਵਾਗਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।